अस्सलाम वालेकुम नाज़रीन, आपका मेज़बान मोहम्मद शफीक असलम आपके साथ आज एक नए सिलसिले के साथ हाज़िर हुआ है। और आज हम इस वीडियो के अंदर, इस सिलसिले के अंदर आपको कारोबार के जो गुर होते हैं, जो बुनियादी चीज़ें होती हैं जिनके ऊपर कारोबार चलते हैं, कामयाब होते हैं, वो बताएं। और ये गुर जो हैं वो आपको वो शख्सियत बताएगी जिसका कारोबारी दुनिया के अंदर 20 साल का तजुर्बा है और उन्होंने बहुत छोटे लेवल से शुरू करके आज माशाल्लाह बड़ी अच्छी जगह पे मौजूद है। और उनका तारुफ है तेरा भाई, मेरा भाई, असलम भाई। वालेकुम अस्सलाम शफीक भाई, कैसी तबीयत है? अल्लाह का शुक्र, आप सुनाएं? ठीक ठाक अल्हम्दुलिल्लाह। अच्छा, कौन सी आज की गुर की बात है कारोबार की? मेरे प्यारे भाई, आज मैंने कोई सामान नहीं सेल करना, सिर्फ अपने भाइयों को और बहनों को, बुजुर्गों को मैं बताऊंगा। बाजार में हम जाते हैं तो देखते हैं हम बाजार में दुकानदार कुछ फारिग बैठे होते हैं, परेशान होते हैं, कुछ थोड़ी सी गलतियां हैं, हाँ जी, जिसकी वजह से वो ऐसा हो जाता है। हाँ जी। वो कहते हैं जी शाम को घर जाते हैं जी मंदा है, हाँ, लेकिन मंदा नहीं है। मैं अपनियां भैनां नूं, अपने भरावां नूं और ताजरा भाइयों नूं दसांगा, जरा मेरा प्यारा भाई कोल कोई कस्टमर आंदा है ना, किड्डी मुहब्बत नाल, किड्डी चाहत नाल, ਤੁਹਾਨੂੰ ਨਹੀਂ ਪਤਾ ਹੁੰਦਾ ਕਿਹੜੀ ਜਗ੍ਹਾ ਤੋਂ ਟੁਰਿਆ ਵੇ, ਕਿੱਥੇ ਆਇਆ ਵੇ, ਤੁਹਾਡੀ ਦੁਕਾਨ 'ਚ ਆਣ ਕੇ ਬੈਠਿਆ ਵੇ ਤੇ ਤੁਸੀਂ ਉਹਨਾਂ ਨੇ ਇੱਕ ਚੀਜ਼ ਪਸੰਦ ਕੀਤੀ ਹੈ, ਸੂਟ ਜਾਂ ਕੋਈ ਮੇਕਅਪ ਦਾ ਸਮਾਨ ਜਾਂ ਕੋਈ ਜੁਐਲਰੀ ਦੀ ਦੁਕਾਨ, ਹਾਂਜੀ, ਕੋਈ ਵੀ ਚੀਜ਼, ਤੇ ਉਹਨੂੰ ਤੁਸੀਂ ਕਿੱਡੀ ਮੁਹੱਬਤ ਦੇ ਨਾਲ ਉਹਨਾਂ ਨੂੰ ਤੁਸੀਂ ਡੀਲ ਕਰਦੇ ਹੋ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਜਦੋਂ ਪੈਸੇ ਕਮਾਣੇ ਹੁੰਦੇ ਨੇ, ਹਾਂਜੀ, ਜਦੋਂ ਪੈਸੇ ਕਮਾਣੇ ਹੁੰਦੇ ਨੇ ਤੇ ਐਡੀ ਕੁ ਮੁਹੱਬਤ ਦੇ ਨਾਲ ਇਸ ਤਰ੍ਹਾਂ ਤੁਸੀਂ ਸੂਟ ਵਹਾਉਂਦੇ ਹੋ ਜਾਂ ਕੋਈ ਚੀਜ਼ ਵਹਾਉਂਦੇ ਹੋ, ਇਹ ਕਰਦੇ ਹੋ, ਕੀ ਖਾਣਾ ਹੈ ਤੁਸੀਂ ਜੀ, ਹਾਂਜੀ, ਲੇਕਿਨ ਉਹ ਤੁਸੀਂ ਚੀਜ਼ ਤੁਸੀਂ ਸੇਲ ਕਰ ਦਿੰਦੇ ਹੋ, ਉਹ ਕਸਟਮਰ ਲੈ ਜਾਂਦਾ ਵੇ, ਘਰ ਜਾ ਕੇ ਉਹਨਾਂ ਨੂੰ ਨਹੀਂ ਪਸੰਦ ਆਉਂਦੀ, ਦਿਲ ਨੂੰ ਨਹੀਂ ਲੱਗਦੀ, ਜਾਂ ਕੋਈ ਚੀਜ਼ ਗਲਤ ਨਿਕਲ ਆਉਂਦੀ ਹੈ, ਉਹ ਤੁਹਾਡੇ ਕੋਲ ਆਉਂਦੇ ਨੇ ਚੇਂਜ ਕਰਨ ਵਾਸਤੇ ਤੇ ਤੁਸੀਂ ਅੱਗੋਂ ਬੁਰਾ ਮਹਿਸੂਸ ਕਰਦੇ ਹੋ, ਉਹਨਾਂ ਦੇ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਹੋ, ਲੇਕਿਨ ਬਹੁਤ ਗਲਤ ਗੱਲ ਹੈ। ਸਿਰਫ ਇਹ ਤੁਹਾਡਾ ਭਰਾ ਤੁਹਾਨੂੰ ਅੱਛੀਆਂ ਗੱਲਾਂ ਦੱਸੇਗਾ। ਤੁਸੀਂ ਫੇਲ ਕਿਉਂ? ਐਸੇ ਗੱਲੋਂ ਤੁਸੀਂ ਫੇਲ ਹੋ। ਮੈਂ ਛੋਟੇ ਜਿਹੇ ਕੰਮ ਤੋਂ ਇੱਕ ਕੰਮ ਸ਼ੁਰੂ ਕੀਤਾ ਸੀ, ਲੇਕਿਨ ਦਿਲ ਸਾਫ਼ ਕਰਕੇ, ਨੀਅਤ ਸਾਫ਼ ਕਰਕੇ, ਔਰ ਜਿੱਡੀ ਮੁਹੱਬਤ ਦੇ ਨਾਲ ਤੁਸੀਂ ਸੂਟ ਦਿੰਦੇ ਹੋ ਜਾਂ ਕੋਈ ਚੀਜ਼ ਦਿੰਦੇ ਹੋ ਨਾ, ਮੈਂ ਆਪਣੇ ਭਰਾਵਾਂ ਨੂੰ ਇਹ ਗੱਲ ਕਰਾਂਗਾ, ਉਹਦੇ ਤੋਂ ਡਬਲ ਮੁਹੱਬਤ ਦੇ ਨਾਲ, ਹਾਂਜੀ, ਜਾਂ ਕੋਈ ਚੇਂਜ ਕਰਨ ਆਉਂਦਾ ਉਸ ਤਰ੍ਹਾਂ ਕਰੋ, ਡਬਲ ਮੁਹੱਬਤ ਨਾਲ ਚੇਂਜ ਕਰੋ, ਹਾਂਜੀ, ਔਰ ਜੋ ਵਾਪਸ ਕਰਨਾ ਚਾਹੁੰਦਾ ਹੈ ਉਹਨੂੰ ਵਾਪਸ ਕਰਕੇ ਉਹਦੀ ਪੇਮੈਂਟ ਦੇ ਦਿਓ। ਬਿਲਕੁਲ ਠੀਕ। ਸਿਰਫ ਇੱਕ ਦਫਾ ਆਪਣੇ ਭਰਾ ਦੇ ਕਹਿਣ ਤੇ ਸੁਨਨਤ ਪੂਰੀ ਕਰਕੇ ਦੇਖਣਾ, ਲੇਕਿਨ ਜ਼ਰੂਰੀ ਨਹੀਂ ਹਾਂ ਤੁਸੀਂ ਇੱਕ 600 ਵਾਲੀ ਚੀਜ਼ 1500 ਦੀ ਵੇਚੀ ਹੁੰਦੀ ਹੈ, ਯਾਰ ਹੁਣ ਮੈਨੂੰ ਦੇਣੇ ਪੈਣਗੇ, ਨਹੀਂ, ਅਸਲ ਮਸਲਾ, ਹਾਂ, ਲੇਕਿਨ ਦਿਲ ਤੁਹਾਡਾ ਜਦੋਂ ਸਾਫ਼ ਹੋਏਗਾ ਨਾ, ਮੁਹੱਬਤ ਨਾਲ ਪੈਸੇ ਵਾਪਸ ਕਰੋ ਤੇ ਯਕੀਨ ਕਰੋ, ਤੁਸੀਂ ਇੱਕ ਵਾਰੀ ਸੁਨਨਤ ਪੂਰੀ ਕਰੋ ਤੇ ਰੱਬ ਵੱਲੇ ਧਿਆਨ ਕਰੋ ਤੇ ਦੇਖਣਾ ਤੁਹਾਡੀ ਦੁਕਾਨ ਦੇ ਵਿੱਚ ਰੰਗ ਕਿਵੇਂ ਲੱਗਦੇ ਤੇ ਰਸ਼ ਕਿਵੇਂ ਪੈਂਦਾ। ਜ਼ਬਰਦਸਤ, ਇਨਸ਼ਾਅੱਲਾ ਤਾਲਾ। ਉਹਦੇ ਤੋਂ ਡਬਲ ਮੁਹੱਬਤ ਦੇ ਨਾਲ ਤੁਸੀਂ ਉਹਨਾਂ ਦੀ ਚੀਜ਼ ਚੇਂਜ ਵੀ ਕਰ ਲਓ, ਜਾਂ ਕੋਈ ਕਸਟਮਰ ਵਾਪਸ ਕਰਦਾ ਉਹਨੂੰ ਵਾਪਸ ਕਰ ਲਓ, ਲੇਕਿਨ ਉਹ ਖੁਸ਼ ਹੋ ਕੇ ਤੁਹਾਡੀ ਦੁਕਾਨ ਤੇ ਵਾਪਸ ਕਰਕੇ ਚਲਾ ਜਾਏਗਾ ਨਾ, ਲੇਕਿਨ ਉਹ ਇਕੱਲਾ ਆਇਆ ਸੀ, ਤੁਹਾਨੂੰ ਇਹ ਨਹੀਂ ਪਤਾ, ਤੁਹਾਨੂੰ ਇਹ ਅੰਦਾਜ਼ਾ ਨਹੀਂ ਹੈਗਾ, ਉਹ ਹੁਣ ਜਾ ਕੇ ਸੋਚੇਗਾ ਯਾਰ ਮੈਂ ਉੱਥੇ ਗਿਆ ਸਾਂ ਤੇ ਉਹਨਾਂ ਨੇ ਮੇਰੇ ਨਾਲ ਐਡੀ ਮੁਹੱਬਤ ਕੀਤੀ ਤੇ ਯਾਰ ਆ ਜਾ ਇਮਰਾਨ, ਸੁਮਾਨ, ਉਸੇ ਦੁਕਾਨ ਤੇ ਜਾਣਾ ਹੈ, ਉੱਥੋਂ ਹੀ ਲੈਣਾ ਯਾਰ, ਮੈਨੂੰ ਉਹਨਾਂ ਦੀ ਇਹ ਜਿਹੜੀ ਗੱਲ ਹੈ ਨਾ, ਹਾਂਜੀ, ਭਾਵੇਂ ਤੁਸੀਂ 1500 ਦੀ ਦਿੱਤੀ ਹੋ, ਤੁਸੀਂ 1800 ਦੀ ਵੀ ਦੇ ਦਿਓ, ਲੈ ਜਾਏਗਾ। ਕਿਉਂ? ਤੁਹਾਡੀ ਇਹ ਜ਼ਬਾਨ ਦੇ ਵਿੱਚ ਮਿਠਾਸ, ਮੁਹੱਬਤ, ਚਾਹਤ, ਹਰ ਬੰਦਾ ਪੈਸੇ ਦਾ ਭੁੱਖਾ ਨਹੀਂ ਹੈ, ਹਾਂਜੀ, ਸਿਰਫ ਚਾਹਤ ਦਾ, ਮੁਹੱਬਤ ਦਾ, ਪਿਆਰ ਦਾ ਭੁੱਖਾ ਹੈ। ਪਿਆਰ ਦੇ ਨਾਲ ਭਾਵੇਂ ਉਹਨੂੰ ਜਿਸ ਤਰ੍ਹਾਂ ਮਰਜ਼ੀ ਕਰ ਲਓ, ਉਹਦਾ ਤੁਸੀਂ ਦਿਲ ਵੀ ਕੱਢ ਲੋਗੇ ਨਾ, ਤੁਹਾਨੂੰ ਪਲੇਟ 'ਚ ਰੱਖ ਕੇ ਦੇ ਦੇਗਾ, ਹਾਂਜੀ, ਕੋਈ ਸ਼ੱਕ ਨਹੀਂ ਹੈਗਾ। ਤੇ ਇਹ ਤੁਹਾਡਾ ਭਰਾ ਬਹੁਤ ਪਿਆਰੀਆਂ ਅੱਛੀਆਂ ਸਟੋਰੀਆਂ, ਲੇਕਿਨ ਥੋੜੇ ਜਿਹੇ ਵਕਤ ਦੇ ਵਿੱਚ, ਥੋੜੇ ਟਾਈਮ ਦੇ ਵਿੱਚ ਤੁਹਾਨੂੰ ਮੈਂ ਇਨਸ਼ਾਅੱਲਾ ਬੇਨਾਗਾ ਤੁਹਾਨੂੰ ਮੈਂ ਐਸੇ ਚੈਨਲ ਦੇ ਉੱਤੇ ਤੁਹਾਨੂੰ ਮੈਂ ਦਿੰਦਾ ਰਹਾਂਗਾ। और किसी का दिल ना दिखाना, किसी नाल धोखा ना करना। बहुत मेहरबानी, दुआओं में मुझे भी याद रखना। तेरा भाई, सबका भाई, पूरे पाकिस्तान का भाई असलम भाई तुहाडी खिदमत च हाज़िर है। पाकिस्तान जिंदाबाद। नाजरीन, उम्मीद है ये जो उन्होंने बात की असलम भाई ने, बहुत बड़ी बात है, इस पर ज़रूर अमल करें और उसके बाद उसका रिज़ल्ट भी देखें। इंशाल्लाह कारोबार में बरकत, गाहकों की फरावानी, एक
वो कहते हैं ना बहार आ जाएगी इंशाल्लाह। तो इजाज़त दें अपने मेज़बान को, इंशाल्लाह अगली टिप के साथ, अगले एक गुर के साथ दोबारा हाजिर होंगे। अल्लाह हाफ़िज़।